अस्सलाम वालेकुम बर्ड्स लवर। उम्मीद है तुसी खैरियत के नाल होसो। ते मेरा हुण दा जेह्ड़ा टॉपिक है वो है कि कालूनी दे फायदे। मैं शुरू तो जेह्ड़ा है कालूनी उसनों प्रैफर करदा। ਉਸ ਦੀ ਵਜ੍ਹਾ ਹੈ ਕਿ ਇੱਕ ਤੇ ਕਾਲੋਨੀ ਦੇ ਵਿੱਚ ਜਿਹੜਾ ਹੈ ਬਰਡਸ ਉਹਨਾਂ ਨੂੰ ਫਲਾਈ ਬਹੁਤ ਅੱਛੀ ਮਿਲ ਜਾਂਦੀ ਹੈ। ਨੰਬਰ 2 ਬਰਡਸ ਆਪਣੀ ਮਰਜ਼ੀ ਦਾ ਪੇਅਰ ਬਣਾ ਲੈਂਦੇ ਨੇ, ਆਪਣੀ ਮਰਜ਼ੀ ਨਾਲ ਮਟਕੀ ਚੁਣ ਲੈਂਦੇ ਨੇ ਔਰ ਉਸ ਦੀ ਬਰੀਡ ਬਹੁਤ ਅੱਛੀ ਹੁੰਦੀ ਹੈ। ਫਲਾਈ ਮਿਲਣ ਦੇ ਨਾਲ ਇੱਕ ਤੇ ਬਜਰੀ ਦਾ ਜਿਹੜਾ ਉਹਨਾਂ ਦਾ ਆਪਣਾ ਸਾਈਜ਼ ਹੈ ਉਹ ਬਹੁਤ ਅੱਛਾ ਹੋ ਜਾਂਦਾ ਹੈ। ਉਸ ਵਿੱਚ ਬਿਮਾਰੀ ਜ਼ਰਾ ਘੱਟ ਆਉਂਦੀ ਹੈ। ਉਸ ਵਿੱਚ ਉਹਨਾਂ ਨੂੰ ਫਲਾਇੰਗ ਬਹੁਤ ਅੱਛੀ ਮਿਲ ਜਾਂਦੀ ਹੈ। ਉਸ ਤੋਂ ਇਲਾਵਾ ਉਸ ਵਿੱਚ ਬਾਕੀ ਜਿਹੜਾ ਖੁਸ਼ ਬਹੁਤ ਅੱਛੇ ਰਹਿੰਦੇ ਨੇ, ਆਪਣੀ ਮਰਜ਼ੀ ਨਾਲ ਪੇਅਰ ਬਣਾ ਲੈਂਦੇ ਨੇ। ਇਹ ਸਭ ਚੀਜ਼ਾਂ ਨੂੰ ਮੈਂ ਵੇਖਦੇ ਹਾਂ, ਮੈਂ ਹਮੇਸ਼ਾ ਕਾਲੋਨੀ ਨੂੰ ਪ੍ਰੈਫਰ ਕਰਦਾ ਕਿ ਕਾਲੋਨੀ ਦੇ ਵਿੱਚ ਜ਼ਰਾ ਬਰੀਡ ਵੀ ਫਾਸਟ ਆਉਂਦੀ ਹੈ। ਮੈਂ ਨਵੰਬਰ ਦੇ ਅੰਦਰ ਇਹ ਬਜਰੀ ਨੂੰ ਲਿਆ ਕੇ ਰੱਖਿਆ ਸੀ ਤੇ ਹੁਣ ਦਸੰਬਰ ਦੀ ਅੱਜ 27 ਤਾਰੀਖ ਹੋ ਗਈ ਹੈ ਔਰ ਮੇਰੇ ਪੇਅਰ ਦੋਨੋਂ ਅਲਹਮਦੁਲਿਲਾ ਐਗਸ ਉੱਤੇ ਹਨ। ਮੈਂ ਇਨਸ਼ਾਅੱਲਾ ਪ੍ਰੋਗਰੈਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੇ ਤੁਸੀਂ ਦੇਖੋ ਕਿ ਇਹਨਾਂ ਦੀ ਕੀ ਪ੍ਰੋਗਰੈਸ ਹੈ। ਇਸ ਵਾਸਤੇ ਮੈਂ ਹਮੇਸ਼ਾ ਪ੍ਰੈਫਰ ਕਰਦਾ ਅਗਰ ਤੁਹਾਡੇ ਕੋਲ ਸਾਦਾ ਬਜਰੀ ਹੈ ਤੇ ਤੁਸੀਂ ਉਸ ਨੂੰ ਬਿਲਕੁਲ ਕਾਲੋਨੀ ਦੇ ਅੰਦਰ ਲਾਓ। ਕਾਲੋਨੀ ਦੇ ਅੰਦਰ ਲਾਉਣ ਨਾਲ ਤੁਸੀਂ ਉਹਨਾਂ ਦੀ ਬਰੀਡ ਵੇਖੋਗੇ, ਪ੍ਰੋਗਰੈਸ ਵੇਖੋਗੇ। ਇਹ ਮੇਰੇ ਕੋਲ ਦੋ ਹੀ ਪੇਅਰ ਹਨ ਅਲਹਮਦੁਲਿਲਾ। 2 ਮਹੀਨੇ ਦੇ ਅੰਦਰ ਮੈਂ ਇਹਨਾਂ ਨੂੰ ਕੋਈ ਸੀਰਪ ਜਾਂ ਕੋਈ ਬਿਮਾਰੀ ਵਾਲੀ ਐਸੀ ਚੀਜ਼ ਨਹੀਂ ਦਿੱਤੀ ਜਿਸ ਦੀ ਵਜ੍ਹਾ ਤੋਂ ਮੈਂ ਕਹਾਂ ਕਿ ਬਿਮਾਰ ਹੋ ਗਏ ਤੇ ਇਹਨਾਂ ਨੂੰ ਮੈਂ ਕੋਈ ਜ਼ਿਆਦਾ ਸੀਰਪ ਦੇਣੇ ਸ਼ੁਰੂ ਕਰ ਦਿੱਤੇ ਹਨ। ਬਿਲਕੁਲ ਅਲਹਮਦੁਲਿਲਾ ਮੇਰੇ ਦੋਨੋਂ ਪੇਅਰ ਤੰਦਰੁਸਤ ਹਨ, ਦੋਨੋਂ ਨੇ ਐਗ ਲੇ ਕੀਤੇ ਹੋਏ ਨੇ। ਤੇ ਅਗਰ ਇਹਨਾਂ ਦੇ ਨਾਲ ਫਿਰ ਵੀ ਕੋਈ ਮਸਲਾ ਹੋਏਗਾ ਤਾਂ ਮੈਂ ਇਨਸ਼ਾਅੱਲਾ ਤੁਹਾਡੇ ਨਾਲ ਇਹਨਾਂ ਦੀ ਪ੍ਰੋਗਰੈਸ ਲਾਜ਼ਮੀ ਸ਼ੇਅਰ ਕਰਦਾ ਰਹਾਂ। ਲੇਕਿਨ ਮੇਰਾ ਮਸ਼ਵਰਾ ਹੈ ਕਿ ਅਗਰ ਤੁਸੀਂ ਬਜਰੀ ਰੱਖਣੇ ਹਨ ਜਾਂ ਬਜਰੀ ਤੁਸੀਂ ਰੱਖੇ ਹਨ ਤੇ ਤੁਸੀਂ ਉਹਨਾਂ ਨੂੰ ਕਾਲੋਨੀ ਦੇ ਵਿੱਚ ਦਿਓ। ਸਿਰਫ ਕਾਲੋਨੀ ਦੇ ਵਿੱਚ ਇੱਕ ਜਾਂ ਦੋ ਮਸਾਇਲ ਐਸੇ ਹਨ ਜਿਨ੍ਹਾਂ ਦੀ ਵਜ੍ਹਾ ਤੋਂ ਕਾਲੋਨੀ ਤੋਂ ਥੋੜ੍ਹਾ ਜਿਹਾ ਬੰਦੇ ਮਨਾ ਕਰਦੇ ਨੇ। ਇੱਕ ਤਾਂ ਹੈ ਲੜਾਈ ਦਾ ਮਸਲਾ। ਲੇਕਿਨ ਮੈਂ ਸਮਝਦਾ ਕਿ ਅਗਰ ਆਹਿਸਤਾ ਆਹਿਸਤਾ ਵਕਤਨ ਫਵਕਤਨ ਤੁਸੀਂ ਅਗਰ ਨਰ ਔਰ ਮਾਦਾ ਦੀ ਜਿਹੜੇ ਤਾਦਾਦ ਹੈ ਉਹ ਪੂਰੀ ਰੱਖੋ, ਮਟਕੀਆਂ ਦਾ ਸਾਈਜ਼ ਇੱਕੋ ਜਿਹਾ ਰੱਖੋ, ਮਟਕੀਆਂ ਦੀ ਤਾਦਾਦ ਪੇਅਰ ਤੋਂ ਜ਼ਿਆਦਾ ਰੱਖੋ ਤੇ ਫਿਰ ਮੇਰਾ ਖਿਆਲ ਹੈ ਕਿ ਆਹਿਸਤਾ ਆਹਿਸਤਾ ਉਹਨਾਂ ਦੀ ਲੜਾਈ ਵੀ ਖਤਮ ਹੋ ਜਾਂਦੀ। ਬਾਕੀ ਰਹਿ ਗਈ ਬਿਮਾਰੀ ਵਾਲਾ ਮਸਲਾ, ਇੱਕ ਕਹਿੰਦੇ ਨੇ ਕਿ ਅਗਰ ਪਾਣੀ ਪੀਂਦੇ ਨੇ ਬਿਮਾਰ ਹੋ ਜਾਂਦੇ ਨੇ। ਮੇਰਾ ਉਸ ਵਿੱਚ ਇਹ ਨਜ਼ਰੀਆ ਜਾਂ ਮੈਂ ਇਹ ਸਮਝਦਾ ਅਗਰ ਤੁਸੀਂ ਬਰਡ ਦੀ ਖੁਰਾਕ ਔਰ ਕੁਛ ਚੀਜ਼ਾਂ ਦਾ ਖਾਸ ਖਿਆਲ ਰੱਖੋ ਤੇ ਉਸ ਦੇ ਵਿੱਚ ਵੀ ਫਿਰ ਇਤਨਾ ਬਿਮਾਰੀ ਦਾ ਮਸਲਾ ਨਹੀਂ ਬਣਦਾ। ਲੇਕਿਨ ਮੈਂ ਸਮਝਦਾ ਕਿ ਜਿਹੜੀ ਕਾਲੋਨੀ ਹੈ ਉਹ ਬਜਰੀ ਵਾਸਤੇ ਬਹੁਤ ਅੱਛੀ ਹੈ। ਅਗਰ ਤੁਸੀਂ ਵੀ ਬਰਡਸ ਰੱਖਣੇ ਨੇ ਜਾਂ ਰੱਖੇ ਹੋਏ ਹਨ ਤੇ ਕਾਲੋਨੀ ਦੇ ਵਿੱਚ ਇੱਕ ਦਫਾ ਲਾ ਕੇ ਉਹਨਾਂ ਨੂੰ ਚੈੱਕ ਕਰੋ ਕਿ ਉਹ ਤੁਹਾਨੂੰ ਕੀ ਰਿਜ਼ਲਟ ਦਿੰਦੇ ਨੇ। ਬਾਕੀ ਕਾਲੋਨੀ ਦੇ ਮੁਤਲਕ ਅਗਰ ਤੁਹਾਡਾ ਕੋਈ ਸਵਾਲ ਹੈ ਤੇ ਤੁਸੀਂ ਬੇਸ਼ੱਕ ਮੇਰੇ ਕੋਲ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਮੈਂ ਇਨਸ਼ਾਅੱਲਾ ਤੁਹਾਨੂੰ ਉਹਦਾ ਜਵਾਬ ਦੇ ਸਾਂ। ਤੇ ਤੁਹਾਡੇ ਸਭ ਦੋਸਤਾਂ ਤੋਂ ਬਰਡ ਲਵਰ ਤੋਂ ਗੁਜ਼ਾਰਿਸ਼ ਹੈ ਕਿ ਮੇਰਾ ਚੈਨਲ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਜਿਹੜੀ ਹੈ ਉਹ ਤੁਹਾਨੂੰ ਉਸਦਾ ਨੋਟੀਫਿਕੇਸ਼ਨ ਮਿਲ ਸਕੇ ਔਰ ਤੁਹਾਨੂੰ ਬਜਰੀ ਦੇ ਮੁਤਲਕ ਤਮਾਮ ਮਾਲੂਮਾਤ ਮਿਲ ਸਕਣ। ਆਉਣ ਵਾਲੀ ਵੀਡੀਓ ਦੇ ਅੰਦਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਇਹਨਾਂ ਨੂੰ ਸੀਡ ਮਿਕਸ ਕਿਹੜਾ ਦੇਣਾ, ਮੈਂ ਇਹਨਾਂ ਨੂੰ ਗ੍ਰੀਨ ਫੂਡ ਕਿਹੜੀ ਦੇਣਾ ਔਰ ਮੈਂ ਇਹਨਾਂ ਨੂੰ ਅਗਰ ਕੋਈ ਮਲਟੀਵਿਟਾਮਿਨ ਹੈ ਤਾਂ ਉਹ ਕਿਹੜਾ ਕਿਹੜਾ ਦੇਣਾ। ਇਹ ਆਉਣ ਵਾਲੀ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ। ਇਹ ਤੁਸੀਂ ਵੇਖ ਰਹੇ ਹੋ ਕਿ ਇਹ ਦੋਨੋਂ ਇਸ ਟਾਈਮ ਨਰ ਨੇ ਮੇਰੇ ਕੋਲ ਔਰ ਬੜੇ ਹੀ ਐਕਟਿਵ ਔਰ ਬੜੇ बेहतरीन ਨਾਰੇ ਨੇ। ਸਿਰਫ ਵਜ੍ਹਾ ਕਿ ਮੈਂ ਇਹਨਾਂ ਨੂੰ ਕੋਈ ਖਾਸ ਤੁਹਾਨੂੰ ਪਹਿਲੀ ਵੀਡੀਓ ਨੂੰ ਦੱਸਿਆ ਸੀ ਕਿ ਮੈਂ ਬਹੁਤ ਜ਼ਿਆਦਾ ਕੋਈ ਚੀਜ਼ਾਂ ਇਹਨਾਂ ਨਹੀਂ ਦਿੰਦਾ। ਲੇਕਿਨ ਵਜ੍ਹਾ ਕਿ ਮਾਹੌਲ ਐਸਾ ਇਹਨਾਂ ਨੂੰ ਪ੍ਰੋਵਾਈਡ ਕੀਤਾ ਹੋਇਆ, ਐਸਾ ਮਾਹੌਲ ਦਿੱਤਾ ਹੈ ਜਿਸ ਦੀ ਵਜ੍ਹਾ ਤੋਂ ਦੋਨੋਂ ਬਰੀਡ ਕਰ ਰਹੇ ਨੇ। ਆਪਣਾ ਖਾਸ ਖਿਆਲ ਰੱਖਿਆ ਹੈ। ਅੱਲਾ ਹਾਫਿਜ਼।